ਪੱਛਮੀ ਦੇਸ਼ਾਂ 'ਚ ਵਾਪਰ ਰਹੀਆਂ ਨਸਲਵਾਦੀ ਹਮਲਿਆਂ ਦੀਆਂ ਘਟਨਾਵਾਂ ਤੇਜ਼ੀ ਨਾਲ ਵੱਧ ਰਹੀਆਂ ਹਨ। ਅਮਰੀਕਾ ਦੇ ਸ਼ਹਿਰ ਨਿਊਯਾਰਕ 'ਚ ਨਸਲੀ ਹਮਲੇ ਦੀ ਇੱਕ ਹੋਰ ਤਾਜ਼ਾ ਘਟਨਾ ਵਾਪਰੀ ਹੈ, ਜਿੱਥੇ 2 ਸਿੱਖਾਂ 'ਤੇ ਨਸਲੀ ਹਮਲਾ ਕੀਤਾ ਗਿਆ ਹੈ। ਇਹ ਘਟਨਾ ਨਿਊਯਾਰਕ ਦੇ ਰਿਚਮੌਂਡ ਹਿੱਲ ਇਲਾਕੇ 'ਚ ਮੰਗਲਵਾਰ ਸਵੇਰ ਸਮੇਂ ਵਾਪਰੀ। ਜਾਣਕਾਰੀ ਅਨੁਸਾਰ ਦੋਵੇਂ ਸਿੱਖ ਪਿਛਲੇ ਕਈ ਸਾਲਾਂ ਤੋਂ ਨਿਊਯਾਰਕ ਵਿੱਚ ਰਹਿ ਰਹੇ ਹਨ ਅਤੇ ਇਮਾਨਦਾਰੀ ਨਾਲ ਮਿਹਨਤ ਕਰ ਆਪਣਾ ਅਤੇ ਆਪਦੇ ਪਰਿਵਾਰ ਦਾ ਗੁਜ਼ਾਰਾ ਕਰ ਰਹੇ ਹਨ। ਦੋਵੇਂ ਵਿਅਕਤੀਆਂ ਨੂੰ ਗੰਭੀਰ ਸੱਟਾਂ ਲੱਗੀਆਂ ਹਨ। ਇੱਕ ਸਿੱਖ 'ਤੇ ਹਥਿਆਰ ਨਾਲ ਹਮਲਾ ਕੀਤਾ ਗਿਆ ਹੈ, ਜਦਕਿ ਦੂਜੇ ਸਿੱਖ ਨਾਲ ਹੱਥੋਂ-ਪਾਈ ਕੀਤੀ ਗਈ, ਮੰਦੀ ਸ਼ਬਦਾਵਲੀ ਬੋਲੀ ਗਈ ਤੇ ਗੋਲੀ ਨਾਲ ਮਾਰਨ ਦੀ ਧਮਕੀ ਵੀ ਦਿੱਤੀ ਗਈ। 95 ਤੇ ਲੈਫਟ ਬੁਲੇਵਾਰਡ ਦੇ ਤੇ 118 ਦੇ ਵਿਚਕਾਰ ਇੱਕ ਕਾਲਾ ਆਇਆ ਪਿੱਛੋਂ, ਉਹਨੇ ਇੱਕ ਸਟਿੱਕ ਫੜੀ ਸੀ। ਉਹਨੇ ਮੈਨੂੰ ਸਟਿੱਕ ਪਹਿਲਾਂ ਖਿੱਚ ਕੇ ਸਟਿੱਕ ਮਾਰੀ ਤੇ ਉਸ ਤੋਂ ਬਾਅਦ ਫਿਰ ਮੈਨੂੰ ਉਹਨੇ ਪੁਸ਼ ਕੀਤਾ, ਧੱਕਾ ਮਾਰਿਆ, ਥੱਲੇ ਸੁੱਟ ਲਿਆ। ਥੱਲੇ ਸੁੱਟ ਕੇ ਮੈਨੂੰ ਜੂ ਕੁੱਟਣ ਲੱਗਾ, ਜੇ ਕੁਸਵਨ ਦੇ ਕੁਸਵਨ ਅੱਖਾਂ ਦੇ, ਸਿਰ ਤੇ, ਸਾਰੇ ਪਾਸੇ ਆਸੇ-ਪਾਸੇ ਮਾਰੇ। ਫਿਰ ਉਸ ਤੋਂ ਬਾਅਦ ਇੱਕ ਇੱਧਰੋਂ ਲੈਫਟ ਬੁਲੇਵਾਰਡ ਤੋਂ ਅਟਲਾਂਟਿਕ ਹਾਈਵੇ ਵੱਲੋਂ ਇੱਕ ਹੋਰ ਕਾਲਾ ਆ ਰਿਹਾ ਸੀ। ਉਹ ਕਹਿੰਦਾ ਸ਼ੂਟ ਹਿਮ। ਫਿਰ ਉਸਨੇ ਵੀ ਆ ਕੇ ਮੈਨੂੰ ਮੇਰੇ ਉੱਤੇ ਆ ਕੇ ਚੜ੍ਹ ਕੇ ਫਿਰ ਮੈਨੂੰ ਉਹਨੇ ਆ ਕੇ ਫਿਰ ਮੇਰੇ ਉਹਨੇ ਸਿਰ ਦੇ ਵਿੱਚ ਆਸੇ-ਪਾਸੇ ਤੇ ਸਾਰੇ ਖਿੱਚ ਕੇ ਮਾਰਿਆ, ਸਾਰੇ ਹੱਥਾਂ ਬਾਹਾਂ ਦੇ ਸਾਰਿਆਂ ਦੇ ਉਹਨਾਂ ਮਾਰਿਆ ਤੇ ਮੇਰਾ ਬਹੁਤ ਬੁਰਾ। ਫਿਰ ਪੁਲਿਸ ਨੂੰ ਕਾਲ ਕੀਤੀ, ਪੁਲਿਸ ਆ ਕੇ ਐਂਬੂਲੈਂਸ ਆਈ, ਐਂਬੂਲੈਂਸ ਹਸਪੀਟਲ ਲੈ ਕੇ ਗਈ। NYPD ਅਨੁਸਾਰ ਇਸ ਘਟਨਾ ਵਿੱਚ ਵੀ ਉਹੀ ਵਿਅਕਤੀ ਸ਼ਾਮਿਲ ਹੈ ਜੋ ਪਿਛਲੇ ਐਤਵਾਰ ਨੂੰ ਨਿਰਮਲ ਸਿੰਘ ਨਾਂ ਦੇ ਸਿੱਖ ਬਜ਼ੁਰਗ 'ਤੇ ਹਮਲਾ ਕਰਨ ਦੇ ਮਾਮਲੇ ਵਿੱਚ ਸ਼ਾਮਿਲ ਸੀ। ਇੱਕ ਹਮਲਾਵਰ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ। ਹਾਂਜੀ ਭਾਜੀ, ਮੈਂ ਕੰਮ ਤੇ ਲੱਗ ਜਾਂਦਾ ਸਵੇਰੇ 7 ਵਜੇ ਲੈਫਟ ਬੁਲੇਵਾਰਡ ਤੇ ਮੈਂ ਲੱਗ ਜਾਂਦਾ ਹਾਂ। ਉੱਥੋਂ ਪਿੱਛੋਂ ਕਾਲਾ ਆਇਆ, ਉਹਨੇ ਮੇਰੇ ਡਬੋਚ ਮਾਰਿਆ ਪਿੱਛੇ, ਮੈਂ ਕੀੜਾ ਖਾ ਕੇ ਡਿੱਗ ਪਿਆ। ਮੁੜ ਕੇ ਉਹਨੇ ਮੇਰੇ ਮਾਲ ਤੇ ਲੈ ਕੇ ਉਹਨੇ ਮੁੱਕੇ ਮਾਰੇ ਮੇਰੇ ਮੂੰਹ ਤੋਂ। ਮੈਂ ਕਿਹਾ ਯਾਰ, ਮੈਂ ਇਹਨਾਂ ਨੂੰ ਕੁਛ ਕਿਹਾ ਵੀ ਕੋਈ ਨਹੀਂ, ਤਾਂ ਵੀ ਮਾਰੀ ਜਾਂਦੇ, ਮੈਂ ਹੱਥ ਜੋੜੀਆਂ ਤਾਂ ਵੀ ਮਾਰੀ ਜਾਂਦੇ ਮੈਨੂੰ ਮੁੱਕੇ। ਤੇ ਮੁੜ ਕੇ ਛੱਡ ਕੇ ਤੁਰ ਗਿਆ। ਫਿਰ ਮੈਂ ਕਿਹਾ 18 ਵਾਲੇ ਗੁਰਦੁਆਰੇ ਨੂੰ ਜਾਣਾ, ਕਿਸੇ ਨੂੰ ਦੱਸਣਾ ਵਾ। ਫਿਰ ਮੈਂ 2 ਬੰਦਿਆਂ ਨੂੰ ਦੱਸਿਆ, ਸਰਦਾਰਾਂ ਨੂੰ, ਕਹਿੰਦਾ ਭਾਜੀ ਫੋਨ ਕਰਨਾ। ਮੈਂ ਕਿਹਾ ਫੋਨ ਕਰਾ ਦੇ। ਫੋਨ ਕੀਤਾ ਉਹਨਾਂ ਨੇ। ਮੁੜ ਕੇ ਫਿਰ ਪਤਾ ਕੀ ਕੀਤਾ, ਉਹ ਲੰਘ ਗਿਆ ਲੈਫਟ ਬੁਲੇਵਾਰਡ ਤੋਂ। ਮੁੜ ਕੇ ਆ ਗਿਆ। ਫਿਰ ਉਹਨੇ ਕੋਟੀ ਲਾ ਕੇ ਫਿਰ ਮੇਰੇ ਦੁਆਲੇ ਹੋ ਗਿਆ, ਮੈਨੂੰ ਬਾਕਸਰ ਮਾਰਨ ਲੱਗ ਗਿਆ ਮੁੱਕੇ ਮੂੰਹ ਤੇ ਮੈਂ ਹੱਥ ਜੋੜਦਾ, ਫਿਰ ਮੇਰੇ ਦੁਆਲੇ ਹੁੰਦਾ ਰਿਹਾ। ਮੈਂ ਕਿਹਾ ਪਤਾ ਹੋਇਆ ਯਾਰ, ਮੈਂ ਤੈਨੂੰ ਕੀ ਕਿਹਾ, ਕੰਮ ਨਹੀਂ ਕਰਨੇ। ਬਸ ਜੇ ਮੈਨੂੰ ਕਿਸੇ ਨੇ ਨਹੀਂ ਛਡਾਇਆ ਹੈਗਾ। NYPD ਨੇ ਇਹ ਵੀ ਦੱਸਿਆ ਕਿ ਗ੍ਰਿਫਤਾਰ ਕੀਤਾ ਗਿਆ ਹਮਲਾਵਰ ਬੀਤੀ ਸ਼ਾਮ 5 ਵਜੇ ਦੇ ਕਰੀਬ ਗੁਰਦੁਆਰਾ ਸਿੱਖ ਕਲਚਰ ਸੁਸਾਇਟੀ ਵਿੱਚ ਦਾਖਲ ਹੁੰਦਾ ਨਜ਼ਰ ਆਇਆ ਸੀ। ਹਾਲਾਂਕਿ ਇੱਕ ਹਮਲਾਵਰ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ, ਪਰ ਇਸ ਘਟਨਾ ਦਾ ਮੁੱਖ ਦੋਸ਼ੀ ਅਜੇ ਵੀ ਆਜ਼ਾਦ ਹੈ, ਜਿਸ ਕਾਰਨ ਦੁਬਾਰਾ ਅਜਿਹੀਆਂ ਨਸਲੀ ਹਮਲੇ ਦੀਆਂ ਘਟਨਾਵਾਂ ਹੋਣ ਦਾ ਡਰ ਬਣਿਆ ਹੋਇਆ ਹੈ।